ਜਦ ਨਵਾਂ-ਨਵਾਂ ਮੋਬਾਈਲ ਆਇਆ ਸੀ ਨਾ, ਤੇ ਉਦੋਂ ਮੋਬਾਈਲ ਹੁੰਦਾ ਸੀ 1G 1G ਦਾ ਮਤਲਬ ਫਸਟ ਜਨਰੇਸ਼ਨ। ਉਹਦੇ ਵਿੱਚ ਆਪਾਂ ਬਸ ਕਾਲ ਕਰ ਸਕਨੇ ਸਾਂ ਜਾਂ ਕਾਲ ਚੱਕ ਸਕਨੇ ਸਾਂ, ਬਸ ਇੰਨਾ ਹੀ ਕੰਮ ਹੁੰਦਾ ਸੀ ਸਾਡਾ। ਫਿਰ ਆਸਤਾ-ਆਸਤਾ ਜ਼ਮਾਨੇ ਨੇ ਤਰੱਕੀ ਕੀਤੀ ਤੇ ਮੋਬਾਈਲ ਆ ਗਿਆ 2G 2G ਮਤਲਬ ਸੈਕਿੰਡ ਜਨਰੇਸ਼ਨ। ਉਹਦੇ ਵਿੱਚ ਆਪਾਂ ਜ਼ਿਆਦਾ ਕੀ ਕਰਨੇ ਸਾਂ, ਮੈਸੇਜ ਕਰ ਲੈਂਦੇ ਸਾਂ, ਸਾਨੂੰ ਮੈਸੇਜ ਫ੍ਰੀ ਮਿਲ ਜਾਂਦੇ ਸੀ, ਕਾਲ ਮਿੰਟ ਫ੍ਰੀ ਮਿਲ ਜਾਂਦੇ ਸਨ। ਮਤਲਬ ਥੋੜ੍ਹੀ ਬਹੁਤ ਚੀਜ਼ਾਂ ਸਾਨੂੰ ਅਸੀਂ ਜਿਹੜੀਆਂ ਇੰਟਰਨੈਟ ਦੀਆਂ ਯੂਜ਼ ਕਰ ਸਕਦੇ ਸੀ, ਅਸੀਂ ਕਰ ਲੈਂਦੇ ਸਾਂ। ਫਿਰ ਆਸਤਾ-ਆਸਤਾ ਜ਼ਮਾਨੇ ਨੇ ਤਰੱਕੀ ਕੀਤੀ, ਫਿਰ ਆਇਆ 3G ਯਾਨੀ ਥਰਡ ਜਨਰੇਸ਼ਨ, ਜਿਹਦੇ ਵਿੱਚ ਆਪਾਂ ਡਿਫਰੈਂਟ ਐਪ ਵੀ ਯੂਜ਼ ਕਰ ਲੈਂਦੇ ਸਾਂ, ਗਾਣੇ ਵੀ ਸੁਣ ਲੈਂਦੇ ਸਾਂ, ਨਾਤਾਂ ਵੀ ਸੁਣ ਲੈਂਦੇ ਸਾਂ, ਅਤੇ ਡਰਾਮੇ ਮੂਵੀਆਂ ਜਾਂ ਫੇਸਬੁੱਕ ਜਾਂ ਐਸੀ ਚੀਜ਼ਾਂ ਅਸੀਂ ਯੂਜ਼ ਕਰ ਲੈਂਦੇ ਸਾਂ। ਫਿਰ ਆਸਤਾ-ਆਸਤਾ ਜ਼ਮਾਨੇ ਨੇ ਮਜ਼ੀਦ ਤਰੱਕੀ ਕੀਤੀ ਅਤੇ ਫਿਰ ਆ ਗਿਆ 4G, ਜਿਹਦੇ ਵਿੱਚ ਅਸੀਂ ਫੇਸਬੁੱਕ, ਵਟਸਐਪ, ਫਿਲਮਾਂ, ਡਰਾਮੇ, ਹਰ ਚੀਜ਼ ਆਪਾਂ ਦੇਖ ਸਕਦੇ ਸਾਂ। ਕੋਈ ਚੀਜ਼ ਐਸੀ ਨਹੀਂ ਸੀ ਜਿਹੜੀ ਅਸੀਂ ਨਹੀਂ ਦੇਖ, ਆਪਾਂ ਹਰ ਚੀਜ਼ ਦੇਖ ਸਕਦੇ ਸਾਂ ਉਹਦੇ ਵਿੱਚ। 4G ਦਾ ਮਤਲਬ ਹੈ ਫੋਰਥ ਜਨਰੇਸ਼ਨ। ਹੁਣ ਜਿਵੇਂ ਜ਼ਮਾਨਾ ਤਰੱਕੀ ਕਰ ਰਿਹਾ ਤੇ ਆ ਗਿਆ ਜੀ 5G ਮਤਲਬ ਫਿਫਥ ਜਨਰੇਸ਼ਨ। ਇਸ ਟਾਈਮ ਅਸੀਂ ਇੱਕ ਮੋਬਾਈਲ 'ਚ ਇੱਕ ਵਕਤ 'ਚ 10 ਕੰਮ ਕਰ ਲੈਂਦੇ ਹਾਂ, ਬਲਕਿ 10 ਤੋਂ ਵੀ ਜ਼ਿਆਦਾ ਅਸੀਂ ਇੱਕ ਮੋਬਾਈਲ 'ਚ ਕੰਮ ਕਰ ਲੈਂਦੇ ਹਾਂ। ਕਦੀ ਮੇਲ ਖੋਲੀ ਹੁੰਦੀ, ਕਦੀ ਕੁਛ ਖੋਲ੍ਹਿਆ ਹੁੰਦਾ, ਕਦੀ ਫੇਸਬੁੱਕ, ਵਟਸਐਪ, ਸਨੈਪਚੈਟ, ਟਿਕਟੋਕ, ਮਤਲਬ ਕਿੰਨੀਆਂ ਐਪਾਂ ਅਸੀਂ ਇੱਕ ਵਕਤ 'ਚ ਖੋਲ੍ਹੀਆਂ ਹੁੰਦੀਆਂ ਅਤੇ ਅਸੀਂ ਕੰਮ ਕਰ ਰਹੇ ਹੁੰਦੇ ਹਾਂ। ਹੋਰ ਵੀ ਬੜਾ ਕੁਛ ਅਸੀਂ ਇਸ ਮੋਬਾਈਲ 'ਚ ਕਰ ਲੈਂਦੇ ਹਾਂ ਕੰਮ। ਲੇਕਿਨ ਮੋਬਾਈਲ ਜਿਹੜਾ ਆਪ ਦੀ ਪਹਿਲੀ ਡਿਊਟੀ ਅੱਜ ਤੱਕ ਨਹੀਂ ਭੁੱਲਿਆ। ਆਪਾਂ ਭਾਵੇਂ 50 ਕੰਮ ਮੋਬਾਈਲ 'ਚ ਖੋਲ੍ਹੇ ਹੋਣ, ਜਦ ਕਿਸੇ ਦੀ ਵੀ ਕਾਲ ਆਉਂਦੀ ਹੈ ਤੇ ਮੋਬਾਈਲ ਜਿਹੜਾ ਨਾ ਸਾਡੇ ਸਾਰੇ ਕੰਮ ਰੋਕ ਦਿੰਦਾ। ਉਹ ਸਾਰੇ ਕੰਮ ਰੋਕ ਕੇ ਕਹਿੰਦਾ ਕਿ ਪਹਿਲੇ ਇਹ ਕਾਲ ਚੱਕੋ। ਉਹ ਸਾਡੀ ਮਰਜ਼ੀ, ਅਸੀਂ ਕਾਲ ਚੱਕੀਏ ਜਾਂ ਕੱਟ ਦਈਏ ਜਾਂ ਗੱਲ ਕਰ ਲਈਏ, ਲੇਕਿਨ ਮੋਬਾਈਲ ਤੇ ਰੋਕ ਦਿੰਦਾ ਨਾ। ਤੇ ਕਦੀ ਸੋਚੋ, ਅੱਲਾ ਰੱਬੁਲ ਇੱਜ਼ਤ ਸਾਨੂੰ 5 ਵਕਤ ਬੁਲਾਉਂਦਾ ਹੈ, ਅਸੀਂ ਹਜ਼ਾਰੋਂ ਕੰਮ ਕਰ ਰਹੇ ਹੁੰਦੇ ਹਾਂ ਤੇ ਅਸੀਂ ਅਜ਼ਾਨ ਸੁਣ ਕੇ ਵੀ ਆਪਣੇ ਕੰਮ ਨਹੀਂ ਰੋਕਦੇ। ਅਸੀਂ ਆਪਣੇ ਕੰਮ 'ਚ ਤਵੱਜੋ ਦਿੰਦੇ ਹਾਂ, ਅਸੀਂ ਆਪਣੇ ਕੰਮ ਜਾਰੀ ਰੱਖਦੇ ਹਾਂ। ਅਸੀਂ ਕਦੀ ਆਪਣੇ ਕੰਮ ਨਹੀਂ ਰੋਕੇ। ਨਹੀਂ, ਕੰਮ ਨਹੀਂ ਰੁਕਣਾ ਚਾਹੀਦਾ, ਕੰਮ ਕਰਦੇ ਰਹੋ। ਇੱਕ ਅਜ਼ਾਨ ਹੁੰਦੀ, 2 ਵਾਰੀ ਹੁੰਦੀ, 3 ਵਾਰੀ ਹੁੰਦੀ, 4 ਵਾਰੀ ਹੁੰਦੀ, 5 ਵਾਰੀ ਹੁੰਦੀ, ਤੇ ਅਸੀਂ ਆਪਣੇ ਕੰਮ ਨਹੀਂ ਰੋਕਦੇ ਤੇ ਅਸੀਂ ਆਪਣੇ ਕੰਮ ਕਰਦੇ ਰਹਿੰਦੇ ਹਾਂ। ਔਰ ਅੱਲਾ ਸਾਨੂੰ 5 ਵਾਰੀ ਮਸਜਿਦ ਵਿੱਚ ਬੁਲਾਉਂਦਾ, ਅਸੀਂ ਮਸਜਿਦ 'ਚ ਨਹੀਂ ਜਾਂਦੇ। ਅਸੀਂ ਆਪਣੇ ਕੰਮ ਨੂੰ ਪਹਿਲੇ ਤਰਜੀਹ ਦਿੰਦੇ, ਫਸਟ ਪਿਓਰਿਟੀ ਅਸੀਂ ਆਪਣੇ ਮੋਬਾਈਲ ਨੂੰ ਔਰ ਆਪਣੇ ਕੰਮਾਂ ਨੂੰ ਦਿੰਦੇ ਹਾਂ। ਜਿਸ ਕੰਮ ਵਾਸਤੇ ਸਾਡੇ ਸੋਹਣੇ ਰੱਬ ਨੇ ਸਾਨੂੰ ਇਸ ਦੁਨੀਆ 'ਤੇ ਭੇਜਿਆ, ਉਹ ਕੰਮ ਆਪਾਂ ਕਰਦੇ ਹੀ ਨਹੀਂ ਪਏ। ਅਸੀਂ ਤੇ ਦੁਨੀਆ ਦੀ ਮਸ਼ਗੂਲੀਆਂ ਅਤੇ ਖੁਸ਼ੀਆਂ 'ਚ ਅਤੇ ਦੁਨੀਆ ਦੀ ਇੰਜੋਏਮੈਂਟ 'ਚ ਭੁੱਲੇ ਹੋਏ ਹਾਂ ਚੀਜ਼ਾਂ ਨੂੰ। ਸਾਨੂੰ ਕੁਛ ਨਜ਼ਰ ਹੀ ਨਹੀਂ ਆ ਰਿਹਾ। ਸਾਨੂੰ ਆਪਣੀ ਯਾਸ਼ੀਆਂ ਦੇ ਅੱਗੇ ਕੋਈ ਸ਼ੈ ਨਜ਼ਰ ਹੀ ਨਹੀਂ ਆਉਣ ਡਈ। ਇੱਥੇ ਤੱਕ ਤੇ ਜਦੋਂ ਅਜ਼ਾਨ ਹੋ ਰਹੀ ਹੁੰਦੀ, ਅਸੀਂ ਆਪਸ 'ਚ ਕੋਈ ਗੱਲ ਕਰ ਰਹੀ ਹੋਏ ਤੇ ਅਸੀਂ ਆਪਣੀ ਗੱਲ ਤੱਕ ਸਟੋਪ ਕਰਨਾ ਗਵਾਰਾ ਨਹੀਂ ਕਰਦੇ। ਤੇ ਖੁਦਾਰਾ ਪਲੀਜ਼ ਜ਼ਿਆਦਾ ਤੋਂ ਜ਼ਿਆਦਾ ਇਹ ਮੈਸੇਜ ਨੂੰ ਮੇਰਾ ਅੱਗੇ ਤੱਕ ਪਹੁੰਚਾਓ। ਕੀ ਪਤਾ ਕਿਸੇ ਦੇ ਦਿਲ 'ਤੇ ਇਹ ਮੈਸੇਜ ਲੱਗ ਜਾਏ, ਇਹ ਮੈਸੇਜ ਸੁਣ ਕੇ ਕਿਸੇ ਨੂੰ ਸ਼ਊਰ ਆ ਜਾਏ, ਅਕਲ ਆ ਜਾਏ ਕਿ ਅਸੀਂ ਕੀ ਕਰਨੇ ਆ। 5 ਵਕਤ ਸਾਨੂੰ ਅੱਲਾ ਬੁਲਾਉਂਦਾ, ਅਸੀਂ ਉੱਥੇ ਨਹੀਂ ਜਾਣਦੇ, ਪਰ ਅਸੀਂ ਆਪਣੇ ਕੰਮ ਨੂੰ ਬਹੁਤੀ ਤਰਜੀਹ ਦਿੰਦੇ ਹਾਂ। ਇਹ ਮਤ ਭੁੱਲੋ ਕਿ ਜਦੋਂ ਅੱਲਾ ਨੇ ਸਾਨੂੰ ਤਰਜੀਹ ਦੇਣਾ ਛੱਡਤੀ ਨਾ, ਤੇ ਇਹ ਕੰਮ ਜਿਹੜੇ ਨਾ ਸਾਰੇ ਇੱਥੇ ਹੀ ਰਹਿ ਜਾਣੇ ਨੇ। ਇਹ ਕੰਮਾਂ ਨੇ ਸਾਡਾ ਸਾਥ ਨਹੀਂ ਜੇ ਦੇਣਾ, ਤਾਂ ਦੇਣਾ ਐਟ ਦਾ ਐਂਡ ਅੱਲਾ ਨੇ ਸਾਥ ਦੇਣਾ ਜੇ। ਤੇ ਅਸੀਂ ਫਿਰ ਜਾ ਕੇ ਉਹਦੇ ਅੱਗੇ ਗਿੜਗਿੜਾਣਾ ਤੇ ਸਜਦਿਆਂ ਤੇ ਉਹਦੇ ਅੱਗੇ ਹੀ ਰੋਣਾ। ਤੇ ਆਪਣੇ ਆਪ ਨੂੰ ਇਸ ਨਿਸ਼ ਤੱਕ ਨਾ ਪਹੁੰਚਾਵੋ ਕਿ ਅੱਲਾ ਤੁਹਾਡੇ ਸਾਰਿਆਂ ਕੋਲ ਸਜਦੇ ਦੀ ਤੌਫੀਕ ਹੀ ਖੋਲੇ। ਖੁਦਾਰਾ ਇਹ ਦੁਨਿਆਵੀ ਕੰਮ ਇੱਥੇ ਹੀ ਰਹਿ ਜਾਣੇ ਨੇ। ਜਦੋਂ ਅਜ਼ਾਨ ਸੁਣੋ, ਸਾਰੇ ਕੰਮ ਛੱਡ ਦਿਓ, ਪਹਿਲੇ ਮਸੀਤਾਂ ਵੱਲ ਦੌੜੋ। ਤੇ ਔਰਤਾਂ ਪਹਿਲੇ ਆਪਣੇ ਘਰਾਂ 'ਚ ਕਮਰਿਆਂ 'ਚ ਬੈਠੀਆਂ, ਜਿੱਥੇ ਬੈਠੀਆਂ, ਪਹਿਲੇ ਨਮਾਜ਼ ਨੂੰ ਤਰਜੀਹ ਦੇਣ, ਛੱਡ ਦਿਓ ਸਾਰੇ ਕੰਮ। ਜੇ ਆਪਾਂ ਨੂੰ ਕੋਈ ਇਨਵੀਟੇਸ਼ਨ ਆ ਜਾਏ ਤੇ ਆਓ ਪਾਰਟੀ 'ਤੇ ਚਲੀਏ, ਤੇ ਅਸੀਂ ਸਾਰੇ ਕੰਮ ਛੱਡ ਕੇ ਪਾਰਟੀਆਂ 'ਤੇ ਚਲੇ ਜਾਂਦੇ, ਇੰਜੋਏ ਹੋਏਗਾ। ਤੇ ਉਸੇ ਪਾਰਟੀ ਦੇ ਦੌਰਾਨ ਜੇ ਕਿਤੇ ਅਜ਼ਾਨ ਦੀ ਆਵਾਜ਼ ਆ ਜਾਏ, ਉਹ ਕੋਈ ਨਹੀਂ, ਬਾਅਦ 'ਚ ਪੜ੍ਹ ਲਾਂਗੇ ਨਮਾਜ਼, ਪਹਿਲੇ ਡਾਂਸ ਕਰ ਲਈਏ। ਉਹ ਬਾਅਦ 'ਚ ਕਿਦੋਂ ਆਉਂਦੀ, ਘਰ ਪਹੁੰਚਦੇ ਅੱਧੀ ਰਾਤੀ ਹੋ ਜਾਂਦੀ, ਚੱਲ ਹੁਣ ਨਮਾਜ਼ ਪੜ੍ਹ ਲਓ। ਨਹੀਂ, ਹੁਣ ਬੜੇ ਥੱਕੇ, ਨੀਂਦ ਆ ਰਿਹਾ, ਚੱਲ ਕੱਲ੍ਹ ਤੋਂ ਪੜ੍ਹ ਲਾਂਗੇ। ਲੇਕਿਨ ਨਮਾਜ਼ ਵਾਸਤੇ ਟਾਈਮ ਨਹੀਂ ਹੈ। ਆਪਾਂ ਕੋਲ ਇੰਨੀ ਜ਼ਿਆਦਾ ਐਨਰਜੀ ਆ ਜਾਂਦੀ ਜਦੋਂ ਅਸੀਂ ਡਾਂਸ ਕਰਨਾ ਹੋਵੇ, ਪਾਰਟੀ ਕਰਨੀ ਹੋਵੇ, ਮਜ਼ਾਕ ਕਰਨਾ ਹੋਏ, ਇੰਜੋਏਮੈਂਟ ਕਰਨਾ ਹੋਏ, ਤੇ ਸਾਡੇ ਕੋਲ ਫੁੱਲ ਐਨਰਜੀ ਹੁੰਦੀ। ਲੇਕਿਨ ਜਦੋਂ ਨਮਾਜ਼ ਦਾ ਵਕਤ ਆਉਂਦਾ, ਓਏ ਮੇਰਾ ਜਿਸਮ ਥੱਕ ਗਿਆ, ਆਏ ਮੇਰਾ ਲੱਕ ਟੁੱਟ ਗਿਆ, ਆਏ ਮੇਰੀ ਲੱਤਾਂ ਟੁੱਟ ਗਈਆਂ, ਹਾਏ ਮੇਰੇ ਸਿਰ 'ਚ ਬੜੀ ਪੀੜ ਹੋਣੀ, ਮੈਂ ਤਾਂ ਦਵਾਈ ਖਾ ਕੇ ਲੱਗੀ ਹਾਂ ਸੌਣ ਜਾਂ ਲੱਗਾ ਵਾਂ ਸੌਣ, ਕੱਲ੍ਹ ਤੋਂ ਆਪਾਂ ਪੜਾਂਗੇ। ਇਹ ਨਾ ਕਰੋ ਭਾਈਓ ਭੈਣੋ, ਨਾ ਕਰੋ। ਜਜ਼ਾਕੱਲਾ, ਸਲਾਮਤ ਰਹੋ।